ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ ਜੀ ਰਾਉ ਸਾਹਿਬ। ਜਿਸ ਤਰ੍ਹਾਂ ਕਿ ਸਾਡੇ ਵਿਊਅਰਸ TV 84 ਨੂੰ ਤੇ ਸਾਡੇ ਪ੍ਰੋਗਰਾਮ ਨੂੰ ਫੇਸਬੁੱਕ ਰਾਹੀਂ ਦੇਖ ਰਹੇ ਨੇ, ਤੇ ਮੈਂ ਚਾਹਾਂਗੀ ਸਾਡੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਲਓ। ਜੀ ਵੀਰ ਕਮਲਜੀਤ ਸਿੰਘ ਮਾਨ ਲਿਖਦੇ ਨੇ, TV 84 ਦੀ ਸਾਰੀ ਟੀਮ ਤੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਜੀ। ਬਹੁਤ ਸ਼ੁਕਰੀਆ ਮਾਨ ਸਾਹਿਬ। ਭੈਣ ਜੀ ਮਨਮੰਥਨ ਕੌਰ ਲਿਖਦੇ ਨੇ, ਰੂਹ ਖੁਸ਼ ਹੋ ਜਾਂਦੀ ਹੈ ਪ੍ਰੋਗਰਾਮ ਸੁਣ ਕੇ ਦੇਖ ਕੇ। The show is not only drenched in spirituality but informative as well. Till now I never knew Begumpura's true meaning was Begum. Beautiful. ਵਾਹਿਗੁਰੂ ਮਿਹਰ ਕਰਨ ਇੱਕ ਦਿਨ ਐਸਾ ਜਲਦੀ ਆਵੇ ਜਿੱਥੇ ਵਾਕਈ ਆਪਣਾ ਆਜ਼ਾਦ ਮੁਲਕ ਹੋਵੇ ਤੇ ਬੇਗਮ ਹੀ ਹੋਵੇ। ਆਪਣੀ ਕੌਮ ਨੇ ਬਹੁਤ ਗਮ ਦੇਖ ਲਏ ਨੇ। ਭੈਣ ਜੀ ਮੰਥਨ ਕੌਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਅਲਫਾਜ਼ ਸਾਡੇ ਲਈ ਬੜਾ ਹੌਸਲਾ ਦੇਣ ਵਾਲੇ ਹੁੰਦੇ ਨੇ ਜੀ। ਔਰ ਸਤਿਗੁਰੂ ਰਹਿਮਤ ਕਰਨ। ਇਹ ਗੁਰੂ ਦਾ ਇਕਰਾਰ ਹੈ ਪੰਥ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ, ਪਰ ਇਹ ਹੈ ਵੀ ਸਾਨੂੰ ਉੱਦਮ ਕਰਨ ਦੀ ਲੋੜ ਹੈ। ਉੱਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਤਾਂ ਨਾਨਕ ਉਤਰੇ ਚਿੰਤ। ਜੀ ਖਾਲਸਾ ਸਿੰਘ ਕੁਲਜੀਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਭੈਣ ਜੀ ਤੇ ਸਾਰੀ ਟੀਮ। ਜਾਫੀ ਸਿੰਘ ਢਿੱਲੋਂ, ਗੁਰੂ ਪਾਤਸ਼ਾਹ ਜੀ ਸਮੁੱਚੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬਹੁਤ ਬਹੁਤ ਸ਼ੁਕਰੀਆ ਜਾਫੀ ਸਿੰਘ ਜੀ। ਵੀਰ ਹਰਮੇਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਬਲਹਾਰ ਸਿੰਘ ਕੰਗ, ਸੁਰਜੀਤ ਸਿੰਘ ਕਾਲੋਂ, ਹਰਮਨਪ੍ਰੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਬੀਬੀ ਗੁਰਸ਼ਰਨਜੀਤ ਕੌਰ, ਇਹ ਜਾਪਾਨ ਤੋਂ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਬੜੀ ਬਹਾਦਰ ਸਿੰਘਣੀ ਹੈ। ਇਹਨਾਂ ਦੇ ਸਿੰਘ ਭਾਈ ਭਰਪੂਰ ਸਿੰਘ, ਜਿਹੜੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਪਾਨ ਸਰਕਾਰ ਨਾਲ ਲੜ ਰਹੇ ਨੇ ਅਸਾਈਲਮ ਦੇ ਕੇਸ ਨੂੰ, ਔਰ ਪੂਰੇ ਇਹਨਾਂ ਦੀ ਸੰਘਰਸ਼ ਦੇ ਵਿੱਚ ਵੀ ਸੇਵਾ ਹੈ। ਔਰ ਇੱਥੇ ਵੀ ਉਹਨਾਂ ਦੇ ਬੱਚੇ ਹੁਣ ਤਾਂ ਜਵਾਨ ਨੇ, ਕਿਵੇਂ ਸਟਰਗਲ ਕਰਦੇ ਕਰਦੇ, ਪਰ ਇਹਨਾਂ ਨੇ ਕਦੇ ਹੌਸਲਾ ਨਹੀਂ ਛੱਡਿਆ। ਔਰ ਬਹੁਤ ਵਾਰ ਜਦੋਂ ਇਹਨਾਂ ਦੇ ਕੇਸ ਦੀ ਹੀਅਰਿੰਗਸ ਦੂਜੀਆਂ ਰਹੀਆਂ ਨੇ, ਇਹਨਾਂ ਦਾ ਭੈਣ ਜੀ ਦਾ ਮੇਰੇ ਨਾਲ ਸੰਪਰਕ ਰਿਹਾ, ਔਰ ਮੈਂ ਹਮੇਸ਼ਾ ਹੀ ਇਹਨਾਂ ਨਾਲ ਗੱਲ ਕਰਕੇ ਆਪਣੇ ਆਪ ਨੂੰ ਹੌਸਲੇ 'ਚ ਮਹਿਸੂਸ ਕਰਦਾ। ਸਿੰਘ ਉਹਨਾਂ ਦੇ ਉੱਥੇ ਜੇਲ੍ਹ 'ਚ ਵੀ ਰਹੇ, ਆਰਥਿਕ ਤੰਗਦਸਤੀ ਵੀ ਰਹੀ, ਪਰ ਇਹਨਾਂ ਨੇ ਜਿਹੜਾ ਸਿੰਘਣੀ ਵਾਲਾ ਕਿਰਦਾਰ, ਔਰ ਬੱਚੇ ਵੀ ਉਹਨਾਂ ਵੈਲਿਊਜ਼ ਦੇ ਵਿੱਚ ਸਤਿਗੁਰੂ ਚੜ੍ਹਦੀ ਕਲਾ ਦੇਣ। ਔਰ ਮੈਂ ਸਮਝਦਾ ਵੀ ਹੁਣ ਸਮਾਂ ਸੀਮਾ ਵੀ ਜਿਹੜੀ ਹੈ ਉਹ ਸਾਨੂੰ ਇਜਾਜ਼ਤ ਨਹੀਂ ਦਿੰਦੀ। ਜੀ ਡਾਕਟਰ ਸਾਹਿਬ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਹਾਂ, ਇੱਕ ਕੱਲ ਦੇ ਪ੍ਰੋਗਰਾਮ ਬਾਰੇ ਸਾਨੂੰ ਇਹ ਪੁੱਛਿਆ ਵੀ ਕੱਲ ਨਹੀਂ ਕੀਤਾ। ਸੋ ਜਿਨ੍ਹਾਂ ਨੇ ਖਬਰਾਂ ਸਾਰੇ ਦੇਖੀਆਂ ਹੋਣਗੀਆਂ, ਕੱਲ 4 ਚੁਫੇਰੇ, ਸਨੋ ਆਲ ਦਾ ਵੇ, ਅਪ ਡਾਊਨ, ਲੈਫਟ ਰਾਈਟ ਸੈਂਟਰ। ਸੋ ਅਸੀਂ ਹਾਂਜੀ ਆਪਣਾ ਸ਼ੋਅ ਨਹੀਂ ਕਰ ਸਕੇ। ਔਰ ਜਿਹੜਾ ਸਾਕਾ ਨਕੋਦਰ ਨਾਲ ਸੰਬੰਧਿਤ ਜਿਹੜਾ ਸੈਮੀਨਾਰ ਸੀ, ਉਸ ਦੀ ਕਵਰੇਜ 2 ਘੰਟੇ ਸਾਡੀ ਟੈਕਨੀਕਲ ਟੀਮ ਨੇ ਬੜੀ ਮਿਹਨਤ ਨਾਲ ਘਰ ਬੈਠ ਕੇ, ਕਿਉਂਕਿ ਕੱਲ ਮੌਸਮ ਇਸ ਕਿਸਮ ਦਾ ਸੀ, ਪਰ ਅਸੀਂ ਇਹ ਚਾਹਿਆ ਕਿ ਜ਼ਰੂਰ ਜਿਹੜਾ ਕੁਛ ਨਵਾਂ ਦਿੱਤਾ ਜਾਏ, ਫਿਲਿੰਗ ਦਾ ਬਲੈਂਕ ਜੀ। ਤੇ ਅਸੀਂ ਜਿਹੜਾ ਮਾਫੀ ਵੀ ਚਾਹੁੰਦੇ, ਕਿਉਂਕਿ ਫਿਰ ਸਾਨੂੰ ਲੱਗਦਾ ਵੀ ਹੈ ਜਦੋਂ ਇਹ ਮਿਸ ਹੁੰਦਾ ਕਿ ਵੀ ਵਾਕਿਆ ਹੀ ਕੋਈ ਨਾ ਕੋਈ ਇੰਪੋਰਟੈਂਟ ਕੰਮ ਅਸੀਂ ਕਰਦੇ, ਨਹੀਂ ਤਾਂ ਜੇ ਇੰਨਾ ਵੀ ਨਾ ਕੋਈ ਪੁੱਛਣ ਵਾਲਾ ਹੋਏ ਫਿਰ ਤਾਂ ਲੱਗਦਾ ਕੋਈ ਗਿਆ ਕੰਮ ਜੀ। ਜਿਵੇਂ ਅਸੀਂ ਸ਼ੁੱਕਰਵਾਰ ਦਾ ਪ੍ਰੋਗਰਾਮ ਬਾਬਾ ਫਰੀਦ ਜੀ ਦੇ ਸ਼ਲੋਕ ਜਿਹੜੇ ਨੇ ਉਹਨਾਂ ਨੂੰ ਵਿਚਾਰਦੇ ਇਸ ਪ੍ਰੋਗਰਾਮ 'ਚ। ਅੱਜ 2 ਸ਼ਲੋਕ ਅਸੀਂ ਉਹਨਾਂ ਦੇ ਚੁਣੇ ਨੇ। ਪਹਿਲੇ, ਫਰੀਦਾ ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ, ਕਿਚਰ ਛੱਤ ਲੰਘਾਈ ਹੈ, ਛੱਪਰ ਟੁੱਟੇ ਮੇਹੋ। ਰੂਹਾਨੀਅਤ ਦੀ ਦੁਨੀਆ, ਅਧਿਆਤਮ ਦੀ। ਵੈਸੇ ਜਦੋਂ ਇਸ਼ਕ ਮਿਜ਼ਾਜੀ ਦੀ ਗੱਲ ਵੀ ਹੁੰਦੀ ਹੈ ਤੇ ਬਹੁਤ ਵਾਰ ਇਹੀ ਹੁੰਦਾ ਹੈ ਕਿ ਪਿਆਰ ਸ਼ਰਤਾਂ ਨਾਲ ਥੋੜ੍ਹੀ ਹੁੰਦਾ। ਪਿਆਰ ਦੇ ਵਿੱਚ ਕੋਈ ਸ਼ਰਤ ਨਹੀਂ ਹੁੰਦੀ। ਔਰ ਇਸ਼ਕ ਹਕੀਕੀ ਤਾਂ ਉਹਦਾ ਆਧਾਰ ਹੀ ਇਹ ਹੈ ਕਿ ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਇੱਥੇ ਤਾਂ ਫਿਨਾ ਹੋਣਾ, ਗਾਵੇ ਕੋ ਸਾਜ ਕਰੇ ਤਨ ਖੇ, ਕਿ ਜੇ ਗਾਉਣਾ ਕਿਸੇ ਸਾਜ਼ ਨਾਲ ਨਹੀਂ ਹੈ, ਆਪਣੇ ਤਨ ਨੂੰ ਸਾਜ਼ ਬਣਾ ਲਓ, ਇੰਸਟਰੂਮੈਂਟ ਬਣਾ ਲਓ, ਉਹਨੂੰ ਸਵਾਹ ਕਰ। ਮਤਲਬ ਇਹ ਹੈ ਕਿ ਤਨ ਦਾ ਮਾਣ, ਹਉਮੈ ਦੀ ਗੱਲ, ਮੈਂ ਦੀ ਗੱਲ, ਜਦ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਹੁਣ ਬਾਬਾ ਫਰੀਦ ਇਹੀ ਯਾਦ ਕਰਵਾਉਂਦੇ ਨੇ
ਕਿ ਜੇ ਲੱਭ ਗਰੀਡ ਨੂੰ ਕਹਿੰਦੇ ਨੇ ਕਿ ਵੀ ਜੇ ਅੰਦਰ ਲੋਭ ਹੈ, ਅਸੀਂ ਕੋਈ ਕੰਮ ਕਰਦੇ ਹਾਂ, ਔਰ ਬਹੁਤ ਵਾਰ ਮੈਂ ਕਹਿੰਦਾ ਨਹੀਂ ਹੁੰਦਾ, ਬਹੁਤ ਵਾਰੀ ਅਸੀਂ ਜਦੋਂ ਸੁੱਖਣਾ ਦੀ ਗੱਲ ਕਰਦੇ ਹਾਂ, ਸਾਡੀਆਂ ਬੀਬੀਆਂ ਖਾਸ ਤੌਰ ਤੇ ਬਾਬੇ ਤੋਂ ਆਹ ਮੰਗਿਆ ਉਹ ਮੰਗਿਆ, ਸੋ ਇਹ ਕੰਡੀਸ਼ਨਲ ਜਿਹਾ ਕੰਮ ਹੋ ਜਾਂਦਾ ਕਿ ਵੀ ਆਹ ਦੇ ਦਿਓ, ਫਿਰ ਇਹ ਵੀ ਇਹਨੂੰ ਕਈ ਬਰਾਈਬ ਵੀ ਕਹਿੰਦੇ ਨੇ ਕਿ ਜੀ ਜੇ ਹੋ ਜਾਏ ਤਾਂ ਫਿਰ ਅਸੀਂ ਅਖੰਡ ਪਾਠ ਕਰਾਵਾਂਗੇ। ਇਹ ਨਹੀਂ ਹੈ। ਪਿਆਰ ਤਾਂ ਇਹ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਵੈਸੇ ਜੇ ਮੰਗੋ ਤੇ ਬਾਰਕ ਆਂਗੀ ਹਾਂ ਸਭ ਕੁਛ ਮੰਗਾ, ਪੁੱਤਰ ਨੇ ਵੀ ਮਾਪਿਓ ਤੋਂ ਹੀ ਮੰਗਣਾ ਹੁੰਦਾ, ਬਾਬਾ ਦੇ ਦਿੰਦਾ। ਪਰ ਨਾਲ ਇਹ ਵੀ ਗੱਲ ਬਾਬੇ ਨੇ ਸਮਝਾਈ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਵੀ ਜਿਸ ਚੀਜ਼ ਨੂੰ ਅਸੀਂ ਮੰਗਦੇ ਹਾਂ ਅਲਟੀਮੇਟਲੀ ਉਸ ਦੀ ਇੱਕ ਸੀਮਾ ਹੋਣੀ ਹੈ, ਉਹਦੇ ਚੋਂ ਅਲਟੀਮੇਟਲੀ ਦੁੱਖ ਨਿਕਲਣੇ। ਉਹ ਪੁੱਤਰ ਧੀਆਂ ਦੀ ਕਹਾਣੀ ਹੋਏ, ਕੋਈ ਹੋਰ ਮੰਗਣਾ ਹੋਏ, ਲੰਮੀ ਉਮਰ ਵੀ ਮੰਗੀ ਹੋਏ। ਇਸ ਕੋਲੋਂ ਹੀ ਜੇ ਬਾਬਾ ਫਰੀਦ ਨੇ ਯਾਦ ਕਰਵਾਇਆ ਕਿ ਭਾਈ ਜੇ ਸੈ ਵਰਿਆ ਜੀਵਿਆ ਭੀ ਤਨ ਹੋਸੀ ਖੇ, ਅਲਟੀਮੇਟਲੀ ਉਹਨੇ ਸਵਾਹ ਹੋਣਾ। ਪਰਪਸਫੁਲ ਲਾਈਫ ਮੰਗੀਏ ਤੇ ਇਹ ਮੰਗੀਏ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਤੇ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜਾਂ ਲੱਭ ਤਾਂ ਨੇਹੋ ਕਿਹਾ, ਕਿ ਜੇ ਗਰੀਡ ਹੈ ਫਿਰ ਪਿਆਰ ਕਿੱਥੇ? ਫਿਰ ਪਿਆਰ ਤਾਂ ਮਾਈਨਸ ਹੋ ਗਿਆ। ਜੇ ਮਨ ਦੇ ਵਿੱਚ ਲਾਲਚ ਹੈ, ਪਿਆਰ ਤਾਂ ਸਭ ਕੁਝ ਛੱਡ ਕੇ ਜਿਹੜਾ ਉਸ ਦੇ ਨਾਲ ਕੋਈ ਸਟ੍ਰਿੰਗਸ ਨਹੀਂ ਹੁੰਦੀਆਂ, ਕੋਈ ਸ਼ਰਤਾਂ ਨਹੀਂ ਹੁੰਦੀਆਂ। ਲੱਭ ਤਾਂ ਕੂੜਾ ਨੇਹੋ, ਕਹਿੰਦੇ ਵੀ ਜੇ ਕੋਈ ਕਲੇਮ ਕਰਦਾ ਹੈ ਕਿ ਮੈਂ ਪਿਆਰ ਕਰਦਾ ਪਰ ਉਹਦੇ ਵਿੱਚ ਗਰੀਡ ਵੀ ਹੈ, ਫਿਰ ਕਹਿੰਦੇ ਝੂਠਾ ਪਿਆਰ ਹੈ। ਝੂਠ ਤੇ ਸੱਚ ਦੀ ਗੱਲ ਹੀ ਇਹ ਹੈ ਜਿਹਨੂੰ ਬਾਬਾ ਫਰੀਦ ਨੇ ਇਹ ਯਾਦ ਕਰਵਾਇਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ, ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ, ਆਏ ਸਫਲ ਸੇ। ਲੱਭ ਤਾਂ ਕੂੜਾ ਨੇਹੋ, ਜੇ ਗਰੀਡ ਹੈ ਤੇ ਪਿਆਰ ਝੂਠਾ ਹੈ। ਤੇ ਜਿਵੇਂ ਉਹਨਾਂ ਨੇ ਉਦਾਹਰਨ ਦਿੱਤੀ, ਕਿਚਰ ਝੱਤ ਲੰਘਾਈ ਹੈ, ਕਿਵੇਂ ਵੇਲਾ ਲੰਘੇਗਾ ਟੁੱਟੀ ਝੌਂਪੜੀ ਦੇ ਵਿੱਚ, ਛੱਪਰ ਟੁੱਟੈ ਮੇਹੋ, ਕਿੰਨੀ ਕੁ ਦੇਰ ਜੀ। ਜੇ ਛੱਪਰ ਦੇ ਥੱਲੇ ਤੁਸੀਂ ਬੈਠੇ ਹੋ, ਮੀਂਹ ਪੈ ਰਿਹਾ, ਛੱਪਰ ਨੇ ਤੁਹਾਡੇ ਤੇ ਡਿੱਗ ਪੈਣਾ, ਮੀਂਹ ਨੇ ਅਲਟੀਮੇਟਲੀ ਮੀਂਹ ਦੇ ਭਾਰ ਨਾਲ ਹੀ ਛੱਪਰ ਡਿੱਗ ਪੈਣਾ। ਸੋ ਜੇ ਤੁਸੀਂ ਲੱਭ ਰੱਖਿਆ, ਗਰੀਡ ਰੱਖੀ ਹੈ ਤੇ ਕਹੋ ਜੀ ਅਸੀਂ ਪਿਆਰ ਵੀ ਕਰਦੇ ਹਾਂ, ਤੇ ਇਹ ਸਾਰਾ ਭਾਂਡਾ ਭੁੰਡਾ ਟੁੱਟ ਜਾਣਾ ਤੁਹਾਡਾ, ਕਿਉਂਕਿ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ, ਜਾਂ ਲੋਭ ਰਹੇਗਾ ਜਾਂ ਪਿਆਰ ਰਹੇਗਾ। ਤੇ ਜੇ ਦੋਨੋਂ ਰੱਖੇ ਨੇ ਤਾਂ ਝੂਠਾ ਪਿਆਰ ਹੈ, ਉਹਦੇ 'ਚ ਕੋਈ ਸੱਚ ਵਾਲੀ ਗੱਲ ਨਹੀਂ ਹੈ। ਤੇ ਦੂਸਰਾ ਸ਼ਲੋਕ ਵੀ ਇਸ ਪਾਸੇ ਵਾਲੀ ਇਸ਼ਾਰਾ ਕਰਦਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਸਾਰੀ ਦੁਨੀਆ ਕਾਇਨਾਤ ਦੀ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ, ਕਿ ਸਾਰੀ ਕਾਸਮੋਸ ਜਿਹੜੀ ਹੈ ਉਹ ਬਾਡੀ ਦੇ ਵਿੱਚ ਹੈ, ਪਿੰਡੇ 'ਚ ਹੈ, ਉਹਨੂੰ ਲੱਭਣ ਦੀ ਲੋੜ ਹੈ। ਤੇ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜ ਹੈ। ਹੁਣ ਤੁਸੀਂ ਭੱਜ ਰਹੇ ਹੋ ਜੰਗਲਾਂ ਦੇ ਵਿੱਚ, ਕੋਈ ਸਵਾਮੀ ਬਣ ਗਿਆ, ਕੋਈ ਸੰਨਿਆਸੀ ਬਣ ਗਿਆ, ਕੋਈ ਮੰਕ ਬਣ ਗਿਆ, ਕੋਈ ਨੰਨ ਬਣ ਗਈ। ਉਹ ਕਹਿੰਦਾ ਵੀ ਜਦੋਂ ਜੰਗਲ 'ਚ ਕਰਦੇ ਹੋ, ਰੱਬ ਤਾਂ ਉੱਥੇ ਕਿਤੇ ਲੁਕਿਆ ਨਹੀਂ ਹੋਇਆ, ਤੁਹਾਡੇ ਪੈਰਾਂ ਥੱਲੇ ਆ ਕੇ ਘਾਹ ਸਿੱਧਾ ਹੁੰਦਾ ਜਾਂਦਾ ਜਾਂ ਸਿੱਧਾ ਪੁੱਠਾ ਹੋ ਜਾਏਗਾ। ਉਹ ਭੱਜਦਾ ਫਿਰਦਾ, ਦਗੜ ਦਗੜ ਬੰਦਾ ਕਰਦਾ, ਕੀ ਹੁੰਦਾ? ਘਾਹ ਕੰਡਾ ਮੋੜ, ਵਣ ਕੰਡਾ ਮੋੜੇ। ਫਰੀਦਾ ਜੰਗਲ ਜੰਗਲ ਕਿਆ ਭਵੇਂ, ਕੀ ਤੁਰਿਆ ਫਿਰਦਾ ਜੰਗਲਾਂ 'ਚ? ਉੱਤੇ ਜਿਹੜੇ ਘਾਹ ਹੈ ਉਹਨੂੰ ਹੀ ਵਿੰਗਾ ਕਰ ਰਿਹਾ ਤੂੰ। ਵਣ ਕੰਡਾ ਮੋੜੈ, ਵਸੀ ਰੱਬ ਹਿਆਲੀ ਹੈ, ਗॉड ਅਬੋਰਡਸ ਇਨ ਹਾਰਟ, ਹੀਅਰ ਹੈ ਮੇਰੇ, ਹੀਅਰ ਹੈ ਮੇਰੇ ਦਿਲ 'ਚ, ਕਿ ਰੱਬ ਤਾਂ ਅੰਦਰ ਵਸਦਾ। ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ, ਲੱਭਦਾ ਕਿੱਥੇ ਫਿਰਦਾ? ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਯਾਦ ਕਰਵਾਉਂਦੇ ਨੇ, ਕਾਹੇ ਰੇ ਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਕਿ ਜਿਹੜਾ ਅਲੇਪ ਨਿਰੰਕਾਰ ਉਹ ਤੇਰੇ ਨਾਲ ਹੈ। ਸੋ ਵਸੇ ਰੱਬ ਹਿਆਲੀ ਹੈ, ਰੱਬ ਤੇਰੇ ਹਿਰਦੇ 'ਚ ਵਸਦਾ, ਜੰਗਲ ਕਿਆ ਢੂੰਡੇ, ਬਾਹਰ ਕਿੱਥੇ ਲੱਭਦਾ ਫਿਰਦਾ? ਸਾਡੇ ਤਾਂ ਖੈਰ ਜੰਗਲ ਵੀ ਨਹੀਂ ਲੱਭਣ ਜਾਂਦੇ, ਆਪਣੇ ਕੰਮਾਂ ਤੇ ਹੀ ਜਾਂਦੇ ਨੇ, ਕੰਮਾਂ ਤੇ ਆ ਗਏ। ਪਰ ਜਿਹੜੇ ਇਸ ਚਾਨਣ 'ਚ ਘਰ-ਬਾਰ ਛੱਡ ਜਾਂਦੇ ਸੀ ਕਿ ਰੱਬ ਨੂੰ ਬਾਹਰ ਲੱਭਣਾ, ਉਹਨਾਂ ਨੂੰ ਵੀ ਕਿਹਾ ਵੀ ਭੱਜਣ ਦੀ ਲੋੜ ਨਹੀਂ ਹੈ। ਹਸੰਦਿਆਂ ਖੈਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਕਿ ਘਰ 'ਚ ਰਹਿੰਦਿਆਂ, ਹੱਸਦਿਆਂ, ਖੇਡਦਿਆਂ, ਖਾਂਦਿਆਂ,
ਵੀ ਉਸ ਰੱਬ ਦੇ ਨਾਲ ਜੁੜ ਸਕੀਦਾ। ਜੀ ਸੋ ਡਾਕਟਰ ਇਹ ਸਾਹਿਬ, ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਦਿਨ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।